ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 6 ਅਕਤੂਬਰ ਦਿਨ ਹੈਗਾ ਹੈ ਜੀ ਬੁੱਧਵਾਰ, ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਨੋਟ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਜੈਂਡਰ ਮਾਰਗੇਜ ਅਤੇ ਰੀਅਲ ਅਸਟੇਟ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415 909 0503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਵਧੀਆ ਸਿਖਲਾਈ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆ। ਲਖੀਮਪੁਰ ਦੀ ਘਟਨਾ ਹੀ ਇਸ ਟਾਈਮ ਸੁਰਖੀਆਂ ਦੇ ਵਿੱਚ ਹੈ। ਕਹਿੰਦੇ ਲਖੀਮਪੁਰ ਪਹੁੰਚੇ ਆ ਰਾਹੁਲ, ਕੱਲ ਨੂੰ ਵੀ ਵੱਡੇ ਆਗੂ ਜਿਹੜੇ ਉਹ ਜਾਣਗੇ ਇੰਡੀਆ ਦੇ ਵਿੱਚ ਹੀ। ਹੁਣ ਕਹਿੰਦੇ ਕਹਿ ਲਓ ਵੀ ਯੂਪੀ ਦੇ ਲਖੀਮਪੁਰ ਨੂੰ ਵੀਜ਼ਾ ਲੱਗਣਾ ਬੜਾ ਔਖਾ ਹੋਇਆ ਪਿਆ ਲੋਕਾਂ ਦਾ। ਗੱਲ ਇਵੇਂ ਆ, ਗੱਲ ਇਸ ਤਰ੍ਹਾਂ ਹੀ ਆ। ਹੁਣ ਕੀ ਕਰੀਏ ਦੱਸੋ। ਇੱਕ ਤੇ ਇਹ ਹੁੰਦਾ ਹੈ ਕਿ ਵਾਰ-ਵਾਰ ਇਹਨਾਂ ਦੇ ਪ੍ਰਸ਼ਾਸਨ ਦੇ ਵਿੱਚ, ਯੂਪੀ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦੇ ਘਟਨਾ ਚੱਕਰ ਵਾਪਰਦੇ ਆ। ਵੈਸੇ ਤੇ ਸਾਰੇ ਪਾਸੇ ਵਾਪਰਦੇ, ਪਰ ਇਹਨਾਂ ਦੇ ਵਧੇਰੇ ਵਾਪਰਦੇ ਆ ਜੀ। ਔਰ ਉਸ ਤੋਂ ਬਾਅਦ ਇਹਨਾਂ ਦੀ ਇਹੀ ਅਟੈਂਪਟ ਹੁੰਦੀ ਹੈ, ਪਹਿਲੀ ਤੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮਾਮਲਾ ਜਿਹੜਾ ਦਬਾਇਆ ਜਾਵੇ। ਫਿਰ ਦੂਸਰੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਦੂਰ ਰੱਖਿਆ ਜਾਵੇ, ਰਾਜਨੀਤੀ ਨਾ ਹੋਣ ਦਿੱਤੀ ਜਾਵੇ। ਫਿਰ ਤੀਜਾ ਯਤਨ ਇਹਨਾਂ ਦਾ ਹੁੰਦਾ ਕਿ ਮੀਡੀਆ ਮੈਨੇਜਮੈਂਟ ਹੋਵੇ। ਨੰਬਰ ਚੌਥਾ ਹੁੰਦਾ ਕਿ ਫਿਰ ਜਿਹੜਾ ਬੰਦਾ ਪੀੜਤ ਹੈ ਜਾਂ ਪੀੜਤ ਦਾ ਖੈਰ ਖਵਾਹ ਹੈ, ਜਾਂ ਇਹਨਾਂ ਦੀਆਂ ਪਾਲਿਸੀਆਂ ਦਾ ਜਾਂ ਇਹਨਾਂ ਦੀ ਜੋ ਕਾਰਕਰਦਗੀ ਹੈ ਉਹਦਾ ਆਲੋਚਕ ਆ, ਫਿਰ ਉਹਦਾ ਮੱਕੂ ਠੱਪ। ਇਹ ਖਾਲਿਸਤਾਨੀ ਹੈ, ਇਹ ਸਰਕਾਰ ਦੇ ਉਲਟ ਸਾਜ਼ਿਸ਼ ਹੈ, ਇਹ ਮਾਓਵਾਦੀ ਹੈ, ਇਹ IS ਵਾਲਾ ਹੈ, ਪਤਾ ਨਹੀਂ ਕਿੱਥੋਂ ਕਿੱਥੋਂ ਲੱਭ ਲੈਂਦੇ ਆ ਕਨੈਕਸ਼ਨ। ਸੋ ਇਸ ਮਾਮਲੇ ਦੇ ਵਿੱਚ ਤੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਲਈਏ, ਜਿਹੜੀ ਆਪਾਂ ਕਹਿ ਸਕਦੇ ਪੋਜ਼ਿਟਿਵ ਗੱਲ ਜੇ ਆਪਾਂ ਆਖੀਏ ਤਾਂ ਪੂਰੇ ਦੇਸ਼ ਦੇ ਵਿੱਚ ਇੱਕ ਸਹਿਮਤੀ ਦੀ ਲਹਿਰ ਹੈ। ਜੇ ਆਪਾਂ ਕੁਛ ਉਜੱਡ ਲੋਕਾਂ ਨੂੰ ਛੱਡ ਦਈਏ, ਉਜੱਡ ਮੈਂ ਕਿਹਨੂੰ ਕਹਿ ਰਿਹਾ ਸਭ ਨੂੰ ਪਤਾ ਹੀ, ਉਹਨਾਂ ਉਜੱਡ ਲੋਕਾਂ ਨੂੰ ਛੱਡ ਦਈਏ ਜਿਨ੍ਹਾਂ ਨੂੰ ਇਹ ਨੇਕ ਕਿਰਤ ਕਰਨ ਵਾਲੇ, ਹੱਕ ਸੱਚ ਦੀ ਲੜਾਈ ਲੜਨ ਵਾਲੇ ਜਿਹੜੇ ਆ ਉਹ ਵਿਉ ਵਰਗੇ ਲੱਗਦੇ, ਉਹਨਾਂ ਨੂੰ ਛੱਡ ਦਿਓ ਤੁਸੀਂ। ਉਹਨਾਂ ਦਾ ਕੋਈ ਇਲਾਜ ਨਹੀਂ ਹੈਗਾ। ਜਿੰਨੀ ਮਰਜ਼ੀ ਖੋਜ ਕਰ ਲਓ ਤੁਸੀਂ, ਨਾ ਉਹਨਾਂ ਲਈ ਕੋਈ ਟੀਕਾ ਬਣਾ ਸਕਦੇ ਹੋ, ਨਾ ਗੋਲੀ ਬਣਾ ਸਕਦੇ ਹੋ, ਨਾ ਹੋਮਿਓਪੈਥੀ ਦੇ ਸਕਦੇ ਹੋ। ਛੱਡ ਦਿਓ ਉਹਨਾਂ ਨੂੰ। ਉਹਨਾਂ ਨੂੰ ਉਹਨਾਂ ਦੀ ਬਿਮਾਰੀ, ਆਪਾਂ ਕਈ ਵਾਰ ਕਹਿ ਨਹੀਂ ਦਿੰਦੇ ਉਹ ਡਾਕਟਰ ਫਿਲਮਾਂ 'ਚ ਆਈਮ ਸੌਰੀ, ਬਸ ਆਈਮ ਸੌਰੀ ਵਾਲਾ ਹਿਸਾਬ ਲਗਾ ਦਿਓ, ਉਹਨਾਂ ਨੂੰ ਛੱਡ ਦਿਓ, ਦਫਾ ਕਰੋ। ਤਾਂ ਬਹਰਹਾਲ ਇਹੀ ਚੀਜ਼ਾਂ ਵਾਪਰਦੀਆਂ ਨੇ। ਪਰ ਇੱਥੇ ਮੈਂ ਕਹੂੰਗਾ ਕਿ ਇੱਕ ਸੁਖਾਵੀਂ ਗੱਲ ਜਿਹੜੀ ਆ ਉਹ ਇਹ ਆ ਕਿ ਆਪਾਂ ਦੇਖਦੇ ਹਾਂ ਜਿਵੇਂ ਤਨਮਨਜੀਤ ਸਿੰਘ ਢੇਸੀ ਹੋ ਰਹੇ ਜਾਂ ਹੋਰ ਕੌਮਾਂਤਰੀ ਪੱਧਰ ਤੋਂ ਵੀ ਆਵਾਜ਼ ਚੁੱਕਣ ਵਾਲੇ ਲੀਡਰ, ਉਹ ਤੇ ਹੈਗੇ ਹੀ ਹੈਗੇ ਆ। ਪਰੰਤੂ ਨੈਸ਼ਨਲ ਲੈਵਲ ਤੇ ਵੀ ਬਹੁਤ ਲਿਬਰਲ ਲੋਕ, ਚਾਹੇ ਉਹ ਕਿਸੇ ਮਜ਼ਹਬ ਦੇ ਨੇ, ਕਿਸੇ ਵੀ ਪ੍ਰੋਫੈਸ਼ਨ ਦੇ ਨੇ, ਉਹ ਦੇਖ ਰਹੇ ਨੇ ਕਿ ਕੀ ਵਾਪਰ ਰਿਹਾ। ਖੈਰ ਜੇ ਅੱਜ ਦੇਖੀਏ ਤਾਂ ਕਾਫੀ ਕੁਛ ਵਾਪਰਿਆ। ਸਵੇਰ ਤੋਂ ਮੈਂ ਸ਼ੁਰੂ ਹੋ ਜਾਵਾਂ ਕਿਉਂਕਿ ਰਾਹੁਲ ਗਾਂਧੀ ਦਾ ਐਲਾਨੀਆ ਪ੍ਰੋਗਰਾਮ ਸੀ। ਪਹਿਲਾਂ ਉਹਨਾਂ ਨੇ ਕਾਂਗਰਸ ਭਵਨ ਦੇ ਵਿੱਚ ਜਾ ਕੇ ਇੱਕ ਪੀਸੀ ਕੀਤੀ, ਉਸ ਤੋਂ ਉਪਰੰਤ ਉਹ ਜਦ ਨਿਕਲਣ ਲੱਗੇ, ਆਪਣੇ CM ਸਾਹਿਬ ਜਿਹੜੇ ਆ ਚਰਨਜੀਤ ਸਿੰਘ ਜੀ ਇਹ ਵੀ ਨਾਲ ਸਨ, ਬਘੇਲ ਸਿੰਘ ਜਿਹੜੇ ਹੈਗੇ ਆ ਬਘੇਲ ਉਹ ਵੀ ਨਾਲ ਸਨ। ਤੇ ਇਹ ਜਦੋਂ ਰਵਾਨਾ ਹੋਏ ਨੇ, ਪਹਿਲਾਂ ਤਾਂ ਇਹਨਾਂ ਨੂੰ ਇੱਥੇ ਡੱਕਿਆ ਗਿਆ, ਫਿਰ ਇਹਨਾਂ ਨੂੰ ਲਖਨਊ ਦੇ ਵਿੱਚ ਡੱਕ ਲਿਆ ਗਿਆ, ਉੱਥੇ ਫਿਰ ਧਰਨੇ ਤੇ ਬੈਠ ਗਏ। ਤੁਸੀਂ ਹਿਸਾਬ ਲਾ ਲਓ, ਦੋ ਮੌਕੇ ਦੇ CM ਜਿਹੜੇ ਆ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ।
ਦੋ ਸੀਐਮ ਜਿਹੜੇ ਮੌਕੇ ਦੇ ਸਟੇਟਾਂ ਦੇ, ਔਰ ਚੰਗੀਆਂ ਤਗੜੀਆਂ ਸਟੇਟਾਂ ਕਹਿ ਸਕਦੇ ਹਾਂ ਆਪਾਂ। ਪੰਜਾਬ ਕੋਈ ਭੂਗੋਲਿਕ ਤੌਰ ਤੇ ਛੱਡ ਦਿਓ, ਪੰਜਾਬ ਦੀ ਜੋ ਇੰਡੀਆ ਦੀ ਆਰਥਿਕਤਾ ਦੇ ਵਿੱਚ ਹਿੱਸੇਦਾਰੀ ਹੈ, ਅਨਾਜ ਦੇ ਵਿੱਚ ਹਿੱਸੇਦਾਰੀ ਹੈ, ਫੌਜ ਦੇ ਵਿੱਚ ਹਿੱਸੇਦਾਰੀ ਹੈ, ਟੀਮਾਂ ਦੇ ਵਿੱਚ ਹਿੱਸੇਦਾਰੀ ਹੈ, ਉਹ ਕੋਈ ਛੋਟੀ ਨਹੀਂ ਹੈ ਜੀ। ਅੱਛਾ, ਉੱਥੋਂ ਦੇ ਸੀਐਮ ਨੂੰ ਵੀ ਬੈਠਣਾ ਪਿਆ। ਪਰ ਇਨ ਦੀ ਐਂਡ ਮਤਲਬ ਕਿ ਜਦੋਂ ਦਬਾਅ ਵਧਿਆ, ਚੌਂ ਤਰਫਾ ਦਬਾਅ ਵੀ ਹੁੰਦਾ ਹੈ ਨਾ, ਮੀਡੀਆ ਚਲੋ ਜੋ ਮਰਜ਼ੀ ਆ ਉਹਨੂੰ ਬੋਲਣਾ ਤਾਂ ਪਏਗਾ ਨਾ, ਆਖਰ ਜੋ ਕੁਝ ਵਾਪਰਿਆ ਉਹਨੂੰ ਦਿਖਾਉਣਾ ਤਾਂ ਪਏਗਾ, ਜਿਸ ਮਰਜ਼ੀ ਵੇ ਨਾਲ ਦਿਖਾ ਲਵੇ। ਤਾਂ ਇਹ ਗੱਲ ਬਹੁਤ ਵੱਡੀ ਹੈ। ਜਿਵੇਂ ਤੁਸੀਂ ਇੱਕ ਗੱਲ ਕਹੀ ਆ ਕਿ ਸ਼ਾਇਦ ਹੋ ਸਕਦਾ ਹੈ ਕਿ ਲਖੀਮਪੁਰ ਵਾਸਤੇ ਹੁਣ ਤੁਹਾਨੂੰ ਵੀਜ਼ਾ ਅਪਲਾਈ ਕਰਨਾ ਪਵੇ। ਚਲੋ US ਦਾ ਤਾਂ ਨਹੀਂ ਲੱਗਦਾ, ਸਾਡੇ ਵਰਗਿਆਂ ਤਾਂ ਇੱਧਰ ਵੀਜ਼ਾ ਲੱਗ ਗਿਆ। ਖੈਰ ਜੋ ਵੀ ਹੈ, ਤੇ ਇਹਨਾਂ ਨੂੰ ਉਸ ਤੋਂ ਬਾਅਦ ਇਜਾਜ਼ਤ ਮਿਲੀ ਹੈ ਮੇਰੇ ਖਿਆਲ ਦੇ ਨਾਲ। ਪ੍ਰਿਯੰਕਾ ਵੀ ਗਏ ਆ ਤੇ ਰਾਹੁਲ ਵੀ ਗਏ ਆ, ਇਹ ਉੱਥੇ ਮਿਲ ਕੇ ਆਏ ਨੇ ਪੀੜਤ ਪਰਿਵਾਰ ਦੇ ਨਾਲ। ਤਾਂ ਬਹਰਹਾਲ ਇਹ ਜਿਹੜੀ ਵਿਰੋਧੀ ਧਿਰਾਂ ਦੀ ਆਮਦ ਆ, ਇਹ ਇੱਥੇ ਠਹਿਰੇਗੀ ਨਹੀਂ। ਵੈਸੇ ਤਾਂ ਇਹਨਾਂ ਨੇ ਹੋਰ ਵੀ ਜਿੱਦਾਂ ਲੀਡਰ ਇਹਨਾਂ ਦੇ ਸਚਨ ਪਾਇਲਟ, ਫਿਰ ਆਚਾਰੀਆ ਪ੍ਰਮੋਦ, ਇਹਨਾਂ ਨੂੰ ਡਿਟੇਨ ਕੀਤਾ ਗਿਆ ਮੁਰਾਦਾਬਾਦ ਦੇ ਵਿੱਚ, ਇਹ ਵੀ ਉੱਥੇ ਪਹੁੰਚ ਰਹੇ ਸਨ। ਫਿਰ BSP ਦੇ ਜਿਹੜੇ MP SC ਮਿਸ਼ਰਾ, ਇਹਨਾਂ ਨੇ ਵੀ ਕੱਲ ਨੂੰ ਐਲਾਨ ਕਰ ਦਿੱਤਾ ਕਿ ਜਾਵਾਂਗੇ। ਅਖਿਲੇਸ਼ ਯਾਦਵ ਨੇ ਕਿਹਾ ਕਿ ਅਸੀਂ ਕੱਲ ਨੂੰ ਉੱਥੇ ਫੈਮਿਲੀ ਜਿਹੜੀਆਂ ਨੇ ਉਹਨਾਂ ਨੂੰ ਮਿਲਾਂਗੇ ਜਾ ਕੇ। ਵੱਡਾ ਇੱਕ ਜੇ ਆਪਾਂ ਦੇਖੀਏ ਤਾਂ ਐਲਾਨ ਸਿੱਧੂ ਸਾਹਿਬ ਵੱਲੋਂ ਵੀ ਆ, ਇਹਨਾਂ ਦੀ ਅਗਵਾਈ ਦੇ ਵਿੱਚ ਵੀ ਕੱਲ ਨੂੰ ਇੱਥੋਂ ਮਾਰਚ ਜਿਹੜਾ ਆ ਉਹ ਰਵਾਨਾ ਹੋਏਗਾ। ਅਰਵਿੰਦ ਕੇਜਰੀਵਾਲ ਜੀ ਜਿਹੜੇ ਆ ਉਹਨਾਂ ਨੇ ਵੀ ਅੱਜ PC ਕੀਤੀ, ਲਾਹਨਤਾਂ ਪਾਈਆਂ ਕੇਂਦਰ ਸਰਕਾਰ ਨੂੰ। ਔਰ ਇਸ ਤੋਂ ਇਲਾਵਾ ਜੋ ਮ੍ਰਿਤਕ ਸੀਗੇ ਉਹਨਾਂ ਦੇ ਵਾਰਸਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਮੇਰੇ ਖਿਆਲ ਦੇ ਨਾਲ। ਆਮ ਆਦਮੀ ਪਾਰਟੀ ਇੱਥੇ ਵੀ ਪ੍ਰੋਟੈਸਟ ਕਰ ਰਹੀ ਹੈ। ਪੰਜਾਬ ਦੇ ਵਿੱਚ ਅੱਜ ਰਾਜ ਭਵਨ ਦੇ ਅੱਗੇ ਅੱਛਾ ਖਾਸਾ ਮੁਜ਼ਾਹਰਾ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸੀਗਾ। ਇਸ ਤੋਂ ਇਲਾਵਾ ਜੇ ਦੇਖੀਏ ਤਾਂ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ, ਰਾਘਵ ਚੱਡਾ, ਇਹ ਮੇਰੇ ਖਿਆਲ ਦੇ ਨਾਲ ਉੱਥੇ ਅੱਜ ਮਿਲੇ ਵੀ ਆ ਫੈਮਿਲੀ। ਤੇ ਅਨਿਲ ਵਿਜ ਨੇ ਵੈਸੇ ਐਡਵਾਈਸ ਦਿੱਤੀ ਆ ਆਪੋਜੀਸ਼ਨ ਨੂੰ ਕਿ ਭਾਈ ਉਹ ਇੱਥੇ ਜਾ ਕੇ ਮਾਹੌਲ ਖਰਾਬ ਨਾ ਕਰਨਾ। ਤੇ ਦੂਜੇ ਪਾਸੇ ਜੇ ਵੱਡੀ ਆਪਾਂ ਗੱਲਬਾਤ ਵੇਖੀਏ, ਕਿਉਂਕਿ ਕੱਲ ਤੋਂ ਹੀ ਖਬਰਾਂ ਆ ਰਹੀਆਂ ਸੀਗੀਆਂ, ਆਪਾਂ ਵੀ ਸ਼ਾਇਦ ਮੇਰੇ ਖਿਆਲ ਦੇ ਨਾਲ ਉਡਵੀਂ ਜੀ ਗੱਲ ਕੀਤੀ ਸੀ ਕਿ ਵੱਡੀ ਖਬਰ ਇਹ ਮਿਲੀ ਸੀ, ਕਿਉਂਕਿ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜਿੱਥੇ ਘਟਨਾਕ੍ਰਮ ਚੱਲ ਰਹੇ ਹੋਣ ਉੱਥੋਂ ਦੇ ਜਿਹੜੇ ਰਿਲਾਇਬਲ ਮੀਡੀਆ ਸੋਰਸ ਹੈ ਆਪਾਂ ਉਹਨਾਂ ਤੋਂ ਜਾਣਕਾਰੀ ਲੈ ਲਈਏ। ਤਾਂ ਉਹ ਪੱਤਰਕਾਰ ਨੇ ਸੂਚਨਾ ਦਿੱਤੀ ਸੀ, ਸਭ ਤੋਂ ਪਹਿਲਾਂ ਉਹ ਸਟੀਕ ਹੋਈ ਆ। ਤੇ ਚਲੋ ਆਪਾਂ ਨੂੰ ਵੀ ਇਸ ਗੱਲ ਦਾ ਥੋੜਾ ਬਹੁਤਾ ਕ੍ਰੈਡਿਟ ਆ ਸਕਦਾ ਕਿ ਅਸੀਂ ਜਿਹੜੀ ਆਪਣੇ ਸਰੋਤਿਆਂ ਤੱਕ ਗੱਲ ਲਿਆਂਦੀ ਸੀ ਠੀਕ ਹੋਈ ਕਿ ਜਿਹੜਾ ਮਿਸ਼ਰਾ ਹੈ ਉਹਨੂੰ ਵਾਕਿਆ ਹੀ ਅੱਜ ਪੇਸ਼ ਹੋਣਾ ਪਿਆ। ਮਤਲਬ ਕਿ ਉਹਨੂੰ ਅਮਿਤ ਸ਼ਾਹ ਦੇ ਨਾਲ ਇੱਕ ਮੀਟਿੰਗ ਕਰਨੀ ਪਈ ਆ। ਹੁਣ ਦੇਖੋ ਕੀ ਝਾੜਾ ਪਈਆਂ, ਕੀ ਫਿਟਕਾਰਾਂ ਪਈਆਂ। ਦੱਸਦੇ ਆ ਕਿ ਉਹਨੇ ਆਪਣੀ ਸਾਰੀ ਪ੍ਰੈਜੈਂਟੇਸ਼ਨ ਜਿਹੜੀ ਆ ਦਿੱਤੀ ਆ 15-20 ਮਿੰਟ, ਮਤਲਬ ਕਿ ਆਪਣੀ ਸਫਾਈ ਦਿੱਤੀ ਆ। ਤੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮਾਹੌਲ ਜਿਹੜਾ ਆ ਅੰਦਰ ਖਾਤੇ RSS ਤੇ ਭਾਜਪਾ ਲਈ ਚਿੰਤਾ ਵਾਲਾ ਹੈ, ਕਿਉਂਕਿ ਅੱਗੇ ਇਲੈਕਸ਼ਨ ਆ ਜੀ। ਸੋ ਤਾਂ ਹੀ ਯੋਗੀ ਆਦਿੱਤਿਆਨਾਥ ਨੇ ਫਿਰ ਕੱਲ ਨੂੰ ਕਹਿ ਲਓ ਕਿ ਸਾਰਿਆਂ ਨੂੰ ਅਲਾਓ ਕਰ ਦਿੱਤਾ ਕਿ ਆ ਕੇ ਤੁਸੀਂ ਮਿਲ ਸਕਦੇ ਹੋ, ਜਿਹਨੇ ਵੀ ਜਾ ਕੇ ਉੱਥੇ ਫੈਮਲੀਜ਼ ਨੂੰ ਮਿਲਣਾ ਹੈ, ਵਿਕਟਮਸ ਨੂੰ ਮਿਲਣਾ ਵਾ, ਤੁਸੀਂ ਜਾ ਕੇ ਮਿਲ ਸਕਦੇ ਹੋ। ਸੋ ਵੱਡੀ ਖਬਰ ਇਹ ਰਹੀ ਆ ਕਿ ਅਜੇ ਮਿਸ਼ਰਾ ਦਾ ਅਸਤੀਫਾ ਤੇ ਨਹੀਂ ਹੋਇਆ, ਪਰੰਤੂ ਉਹਨੇ ਜਾ ਕੇ ਜਿਹੜੀ ਗੱਲਬਾਤ ਰੱਖੀ, ਹੋ ਸਕਦਾ ਉਹ ਨਾਗਪੁਰ ਵੀ ਜਾਵੇ, ਤਾਂ ਵੀ ਜਾਵੇ, ਪ੍ਰਧਾਨ ਮੰਤਰੀ ਤੱਕ ਵੀ ਜਾਵੇ। ਕੀ ਕਹਿ ਰਹੇ ਆ। ਪਰ ਵੈਸੇ ਤੇ ਜੇ ਤੁਸੀਂ ਦੇਖੋਗੇ ਗੱਲ ਜੀ ਦੱਬੀ ਗਈ ਸੀਗੀ, ਜਦੋਂ ਸਹਿਮਤੀ ਬਣ ਗਈ ਪਰਿਵਾਰਾਂ ਦੀ, ਗੱਲ ਦੱਬੀ ਗਈ ਸੀ। ਪਰ ਜਿਵੇਂ ਵੀਡੀਓ ਵਾਇਰਲ ਹੋਈਆਂ ਤਿਵੇਂ ਹੀ ਫਿਰ ਲੋਕਾਂ ਦਾ ਜਿਹੜਾ ਉਹ ਕਹਿ ਸਕਦੇ ਆਪਾਂ ਜਵਾਲਾਮੁਖੀ ਸੀ ਨਾ ਗੁੱਸੇ ਦਾ, ਫਿਰ ਫਟ ਗਿਆ, ਕਾਲਜਾ ਹੀ ਫਟ ਗਿਆ। ਜਿਵੇਂ ਬਜ਼ੁਰਗ ਵਿਚਾਰਾ ਬੋਨਟ ਤੇ ਵੱਜਦਾ ਬੁੜਕ ਕੇ ਤੇ ਉੱਥੇ ਤਰਾਈ ਵੱਜਦੀ ਆ, ਉਹਨੇ ਵਾਕਿਆ ਹੀ ਜਿੱਦਾਂ ਕਹਿ ਲਈਏ ਨਾ ਕਿ ਦਿਲ ਦੇ ਟੋਪੇ ਦੇੜ ਕੇ ਰੱਖ ਦਿੱਤੇ ਕਿ ਯਾਰ ਆਹ ਕੀ ਹੋ ਗਿਆ, ਆਹ ਕੀ ਆ। ਇਹ ਤੇ ਜਿੱਦਾਂ ਮਰਜ਼ੀ ਕਹੀ ਜਾਣ, ਇਹਨਾਂ ਦੇ ਤਾਂ ਤਰਕ ਹੈਗੇ ਆ ਕਿ ਹੁਣ ਠੀਕ ਆ, ਪਿੱਛੇ ਹੋ ਸਕਦਾ ਕਿਸੇ ਨੇ ਸ਼ੀਸ਼ੇ ਤੇ ਕੋਈ ਪੱਥਰ ਮਾਰ ਦਿੱਤਾ ਹੋਵੇ। ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਰਾਜਕਨਵੀਰ ਸਿੰਘ ਜੀ ਆਪਣੇ ਕੋਲ ਪਿਛਲੀਆਂ ਵੀਡੀਓਜ਼ ਨਹੀਂ ਹੈ, ਆਪਾਂ ਉਹਨਾਂ ਨੂੰ ਜੋੜ ਨਹੀਂ ਸਕਦੇ, ਉਹ ਇਨਵੈਸਟੀਗੇਸ਼ਨ ਦਾ ਵਿਸ਼ਾ। ਹੋ ਸਕਦਾ ਕਿਸੇ ਨੇ ਪੱਥਰ ਸੁੱਟ ਦਿੱਤਾ ਹੋਵੇ, ਪਰ ਜਿਹੜੇ ਮੋਹਰਲੇ ਜਾਂਦੇ ਪਏ ਸੀ ਆਪਣੇ ਘਰੇ, ਜਿਹੜੇ ਘਰਾਂ ਨੂੰ ਪਰਤ ਰਹੇ ਸੀ, ਬਿਸਰ ਭੋਲੇ ਸੀ ਜਿਹੜੇ, ਉਹਨਾਂ ਨੂੰ ਜਾ ਕੇ ਏਦਾਂ ਲੱਕੜ ਦੇਣਾ, ਇਸ ਤਰ੍ਹਾਂ ਰੌਂਦ ਦੇਣਾ, ਇਹ ਤੇ ਬਹੁਤ ਵੱਡਾ ਗੁਨਾਹ ਹੈ। ਖੈਰ
ਦੇਖਦੇ ਆ ਕੱਲ ਨੂੰ ਕੀ ਹੁੰਦਾ, ਕਿੰਨੇ ਕੁ ਲੀਡਰ ਜਾਂਦੇ ਨੇ, ਜਾਂ ਜਿਹੜਾ ਇਹ ਅਜੇ ਮਿਸ਼ਰਾ ਹੈ ਇਹਦੇ ਨਾਲ ਹੁਣ ਕੀ ਬੀਤਦੀ ਆ, ਕੀ ਹਿਸਾਬ ਕਿਤਾਬ ਹੁੰਦਾ। ਵੈਸੇ ਜਿਹੜੇ ਉੱਥੋਂ ਦੇ ਯੂਪੀ ਦੇ ਕੁਝ ਪੱਤਰਕਾਰ ਆ, ਫਿਰ ਗੱਲ ਕਰਨ ਦਾ ਯਤਨ ਕੀਤਾ ਸੀ ਇੱਕ ਦੋਵਾਂ ਦੇ ਨਾਲ। ਉਹ ਕਹਿੰਦੇ ਆ ਕਿ ਦਬਾਅ ਬਹੁਤ ਜ਼ਿਆਦਾ ਯੋਗੀ ਸਰਕਾਰ ਤੇ ਇਸ ਟਾਈਮ, ਬਹੁਤ ਜ਼ਿਆਦਾ ਦਬਾਅ ਆ। ਅੱਛਾ ਤੇ ਜੀ। ਦੂਜੀ ਗੱਲ ਇਹ ਆ ਕਿ ਜਿਹੜਾ ਮੌਰੀਆ ਹੈ, ਜਿਹੜਾ ਜਿਹੜਾ ਪੁਆੜੇ ਦੀ ਜੜ ਸੀਗਾ, ਕਿ ਉਹਦੇ ਨਾਲ ਵੀ ਖਟਾਸ ਵੱਧ ਰਹੀ ਹੈ। ਤੇ ਯੋਗੀ ਸ਼ਾਇਦ ਹੋ ਸਕਦਾ ਕਿ ਆਪਣੀ ਹਾਈ ਕਮਾਨ ਨੂੰ ਕਵੇ ਕਿ ਭਾਈ ਮੇਰਾ ਇਹਦੇ ਚ ਕੀ ਕਸੂਰ ਆ, ਪਰ ਬਦਨਾਮੀ ਸਾਰੀ ਮੇਰੀ ਸਰਕਾਰ ਦੀ ਹੋਣ ਡਈ ਆ, ਜਦ ਕਿ ਇਹ ਬੰਦਾ ਸਾਰਾ ਕੁਝ ਕਰ ਕਰਾ ਕੇ ਡਿਪਟੀ ਸੀਐਮ ਜਿਹੜਾ ਸਾਈਡ ਹੋ ਗਿਆ। ਕਿਉਂਕਿ ਉਹਨਾਂ ਦੀ ਦੋਨਾਂ ਦੇ ਆਪਸ ਦੇ ਸਬੰਧ ਜਿਹੜੇ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਠੀਕ ਨਹੀਂ ਹੈ, ਸੁਖਾਵੇਂ ਨਹੀਂ ਹੈ ਆਪਸ ਦੇ ਵਿੱਚ। ਉਹਨਾਂ ਦੀ ਜਿਵੇਂ ਆਪਣੇ ਇੱਥੇ ਪੰਜਾਬ ਦੇ ਵਿੱਚ ਚੱਲਦੀ ਆ ਸੱਤਾਧਾਰੀਆਂ ਦੀ, ਉਹਨਾਂ ਦੀ ਕਸ਼ਮਕਸ਼ ਵੀ ਚੱਲਦੀ ਆ। ਇਹ ਗੱਲ ਜਿਹੜੀ ਆ ਕਾਬਲੇ ਗੌਰ ਆ। ਬਾਕੀ ਦੇਖੋ ਹੁਣ ਇੰਤਜ਼ਾਰ ਕਰਦੇ ਆ ਕੱਲ ਨੂੰ ਕੀ ਬਣਦਾ ਕੀ ਨਹੀਂ ਬਣਦਾ। ਬਾਕੀ ਸਿੱਧੂ ਦੀ ਅਗਵਾਈ ਚ ਇੱਥੋਂ ਜਿਹੜਾ ਮਾਰਚ ਜਾਏਗਾ ਉਹਦੇ ਤੇ ਵੀ ਖਾਸੀ ਨਿਗਾਹ ਰਹੇਗੀ ਜੀ। ਜੀ। ਤੇ ਮਿੰਟੂ ਜੀ, ਜਦੋਂ ਹੁਣ FIR ਦੇ ਵਿੱਚ ਉਹਦੇ ਮੁੰਡੇ ਦਾ ਜਿਹੜਾ ਨਾਮ ਦਰਜ ਹੈਗਾ ਆ, ਮਿਨਿਸਟਰ ਦੇ ਮੁੰਡੇ ਦਾ ਜਿਹੜਾ ਨਾਮ ਦਰਜ ਆ, ਉਹ ਬਾਈਟਾਂ ਦੇ ਰਿਹਾ ਆ, ਉਹ ਸ਼ਰੇਆਮ ਗੱਲਾਂ ਬਾਤਾਂ ਕਰ ਰਿਹਾ ਆ, ਕਿ ਪੁਲਿਸ ਉਸ ਨੂੰ ਗ੍ਰਿਫਤਾਰ ਕਰਨਾ ਨਹੀਂ ਚਾਹੁੰਦੀ, ਕਰ ਨਹੀਂ ਰਹੀ, ਕੀ ਹੈਗਾ ਉਸ ਸਾਰੇ ਕਾਸੇ ਦੇ ਮਸਲੇ ਦੇ ਵਿੱਚ? ਦੇਖੋ ਹੋ ਸਕਦਾ ਹੈ ਰਾਜ ਕਰਨਵੀਰ ਸਿੰਘ ਦੀ ਆਉਣ ਵਾਲੇ ਸਮੇਂ 'ਚ ਗ੍ਰਿਫਤਾਰੀ ਹੋ ਜਾਵੇ, ਪਰ ਇਹ ਸਾਰਾ ਕੁਝ ਦੇਖੋ ਮੈਨੂੰ ਦੱਸਣ ਲੱਗਿਆ, ਮੈਂ ਮਾਫੀ ਪਹਿਲਾਂ ਹੀ ਮੰਗ ਲਵਾਂ, ਮੈਨੂੰ ਦੱਸਣ ਲੱਗਿਆ ਖੁਦ ਨੂੰ ਤਕਲੀਫ ਹੋ ਰਹੀ ਹੈ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਜਾ ਰਿਹਾ। ਮੈਂ ਖੁਦ ਪੀੜ ਦੇ ਸਮੁੰਦਰ 'ਚੋਂ ਭਿੱਜ ਕੇ ਤੁਹਾਨੂੰ ਦੱਸ ਰਿਹਾ ਕਿ ਜਿਹੜੀ FIR ਹੈ ਉਹਦੀਆਂ ਧਾਰਾਵਾਂ ਗੌਰ ਨਾਲ ਪੜ੍ਹੋ ਜਰਾ ਜੀ, ਤੁਹਾਡੇ ਕੋਲ ਹੋਏਗੀ, ਈਜ਼ੀਲੀ ਤੁਹਾਨੂੰ ਐਕਸੈਸ ਹੋ ਜਾਣੀ ਆ ਉਹ ਜੀ। ਉਹਦੀਆਂ ਧਾਰਾ ਪੜ੍ਹੋ। ਮੈਂ ਅੰਦਾਜ਼ੇ ਨਾਲ ਦੱਸ ਦਿੰਦਾ 147 48 ਵਗੈਰਾ ਜੋ ਹੈ ਉਹ ਤਾਂ ਹੈਗੀਆਂ ਠੀਕ ਆ, ਰॉयटिंग ਆ ਗਈਆਂ। ਫਿਰ ਜੇ ਤੁਸੀਂ ਦੇਖੋ ਕਿ 302 307 ਹੈਗੀਆਂ ਠੀਕ ਆ, ਆਪਾਂ ਕਹਿ ਲਿਆ ਕਿ ਪਰਚਾ ਬਹੁਤ ਸਟਰੋਂਗ ਆ। ਹੁਣ ਦੇਖੋ ਅਸੀਂ ਇਹਨਾਂ ਚੀਜ਼ਾਂ ਚੋਂ ਲੰਘੇ ਆ, ਗੁਜ਼ਰੇ ਆ ਜੀ। ਹੁਣ ਜੇ ਤੁਸੀਂ ਨਾਲ ਦੇਖੋਗੇ ਤਾਂ ਇੱਕ ਤੁਹਾਨੂੰ ਧਾਰਾ ਨਜ਼ਰ ਆਏਗੀ 304A 304A 304 ਮਤਲਬ ਗੈਰ ਇਰਾਦਤਨ ਹੱਤਿਆ ਐਕਸੀਡੈਂਟਲ, ਇਹ ਲੱਗੀ ਨਾ ਨਾਲ 304 ਗੈਰ ਇਰਾਦਤਨ ਐਕਸੀਡੈਂਟਲ ਕਹਿ ਲਓ ਕਿ ਹੱਤਿਆ। ਹੁਣ ਮੰਨ ਲਓ ਤੁਸੀਂ US ਦੇ ਵਿੱਚੋਂ ਜਾਂ UK ਦੇ ਵਿੱਚੋਂ ਤੁਸੀਂ ਇਸ ਮੁਲਕ ਦੇ ਵਿੱਚ ਕੋਈ ਰੈਸ਼ ਡਰਾਈਵਿੰਗ ਕਰਦੇ ਹੋ, ਤੁਸੀਂ ਕਿਸੇ ਨੂੰ ਹਿੱਟ ਕਰਦੇ ਹੋ ਜਾ ਕੇ, ਕੀ ਤੁਹਾਡੇ ਤੇ 2 ਚਾਰਜ ਲੱਗ ਜਾਣਗੇ ਕਿ ਤੁਹਾਡਾ ਇਰਾਦਾ ਨਹੀਂ ਸੀ, ਐਕਸੀਡੈਂਟ ਹੋ ਗਿਆ, ਤੇ ਨਾਲ ਤੁਹਾਨੂੰ US ਦੀ ਪੁਲਿਸ ਚਾਰਜ ਕਰ ਦੇਵੇ ਕਿ ਨਹੀਂ ਜਾਣ ਕੇ ਹਿੱਟ ਕੀਤਾ, ਕਤਲ ਦਾ ਇਰਾਦਾ ਸੀ, ਮਤਲਬ ਕਿ ਇਹਨੇ ਕਤਲ ਹੀ ਕੀਤਾ। ਇਹਦੇ ਚੋਂ ਸਾਫ਼ ਹੋ ਜਾਂਦਾ ਕਿ ਗਾਂ ਇਸ FIR ਦਾ ਭਵਿੱਖ ਕੀ ਹੈ। ਇਹਨੂੰ ਗੌਰ ਨਾਲ ਦੇਖੋ। ਅਸੀਂ ਤਾਂ ਦੇਖੋ ਬਹੁਤ ਛੋਟੇ ਆਦਮੀ ਆ, ਸਾਨੂੰ ਬਹੁਤ ਛੋਟੇ, ਸਾਡੀ ਪਹੁੰਚ ਛੋਟੇ ਮੰਚਾਂ ਤੱਕ ਹੋ ਸਕਦੀ ਆ। ਇਸ ਗੱਲ ਨੂੰ ਅੱਗੇ ਪਹੁੰਚਾ ਦਿਓ। ਮੈਂ ਤੁਹਾਨੂੰ ਅਪੀਲ ਕਰੂੰਗਾ, ਕਦੇ ਕੀਤੀ ਨਹੀਂ ਹੈ, ਕਿ ਇਸ ਗੱਲ ਨੂੰ ਜਿੱਥੋਂ ਤੱਕ ਪਹੁੰਚਾ ਸਕਦੇ ਹੋ ਪਹੁੰਚਾਉਣ ਦਾ ਯਤਨ ਕਰੋ ਕਿ ਭਾਈ ਉਹ ਤੱਕ ਨਾਲ 304A ਲਾਈ ਬੈਠੇ ਆ। ਤੁਸੀਂ ਸਪੋਜ਼ ਕਰੋ ਕਿ 304A ਅਦਾਲਤ ਵਿੱਚ ਮੰਨੀ ਜਾਂਦੀ ਹੈ ਕੱਲ ਨੂੰ, ਕਿਉਂਕਿ ਗਵਾਹੀਆਂ ਵੀ ਉਹਨਾਂ ਦੀਆਂ, ਲੋਕ ਵੀ ਉਹਨਾਂ ਦੇ, ਅਮਲਾ ਫੈਲਾ ਵੀ ਉਹਨਾਂ ਦਾ, ਕਦੋਂ ਤੱਕ ਲੜਿਆ ਜਾਏਗਾ। ਫਰਜ਼ ਕਰੋ ਉੱਥੇ 304A ਸਾਬਤ ਹੋ ਜਾਂਦੀ ਹੈ, 302 ਕਿਵੇਂ ਟਿਕੇਗੀ? ਟਿਕ ਜੇਗੀ। ਇੱਕ ਵਾਜਬ, ਮੈਂ ਕੋਈ ਲਾਅ ਨਹੀਂ ਕੀਤਾ, ਮੈਂ ਕੋਈ ਪੁਲਿਸ ਅਫਸਰੀ ਨਹੀਂ ਕੀਤੀ, ਪਰ ਮੈਂ ਇਹੋ ਜਿਹੇ ਧੱਕੇ ਧੋੜੇ ਬਹੁਤ ਖਾਧੇ ਨੇ, ਬਹੁਤ ਕੁਝ ਇਹਨਾਂ ਚੀਜ਼ਾਂ ਨੂੰ ਸੁਣਿਆ ਕਿ 304A ਤਾਂ ਦੇਖੋ ਬੰਦੇ ਮਾਰ ਕੇ ਡਰਾਈਵਰ ਜਿਹੜੇ ਕਈ ਵਾਰ ਆਪ ਪੇਸ਼ ਹੋ ਜਾਂਦੇ ਆ ਕਿ ਮੇਰੇ ਤੇ ਪਾ ਦਿਓ ਜੀ, ਬੰਦੇ ਮਾਲਕ ਤੋਂ ਮਰੇ ਹੁੰਦੇ ਆ, ਟਰੱਕ ਥੱਲੇ ਆ ਕੇ 5 ਮਰ ਜਾਣ, 4 ਮਰ ਜਾਣ ਕਈ ਵਾਰ, ਅਨਫੋਰਚੂਨੇਟਲੀ ਹੁੰਦਾ ਉਹ ਸਾਰਾ ਕੁਝ। ਪਰੰਤੂ ਮਾਲਕ ਨੂੰ ਬਚਾਉਣ ਵਾਸਤੇ ਡਰਾਈਵਰ ਆਪਣਾ ਲਾਇਸੈਂਸ ਦੇ ਦਿੰਦਾ। ਮੈਂ ਟਰੱਕਾਂ ਤੇ ਵੀ ਬਹੁਤ ਧੱਕੇ ਖਾਧੇ ਨੇ ਕਿ ਹਾਂ ਭਾਈ, ਕਿਉਂਕਿ ਉਹਦੇ 'ਚ ਕੀ ਆ, ਕੋਈ 2-4 ਦਿਨ ਰਹਿਣਾ, ਮੁੜ ਕੇ ਜ਼ਮਾਨਤ ਮਿਲ ਜਾਣੀ। ਪਹਿਲਾਂ ਤਾਂ ਥਾਣੇ 'ਚ ਹੀ ਮਿਲ ਜਾਂਦੀ ਸੀ ਜ਼ਮਾਨਤ, ਤੇ ਵੱਧ ਤੋਂ ਵੱਧ ਕੀ 6 ਮਹੀਨੇ 2 ਸਾਲ ਦੀ ਸਜ਼ਾ, 6 ਮਹੀਨੇ ਮਿਨੀਮਮ ਲਾ ਲਓ ਤੇ 2 ਮਹੀਨੇ 2 ਸਾਲ ਮੈਕਸੀਮਮ ਲਾ ਲਓ। ਤਾਂ ਇਹ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਉਹਦੇ ਨਾਲ ਜਿਹੜੀਆਂ ਤੁਸੀਂ ਦੂਸਰੀਆਂ ਧਾਰਾ ਦੇਖੋਗੇ, ਉਹ ਮੇਰੇ ਖਿਆਲ ਦੇ ਨਾਲ ਇੱਕ 279 ਹੈ, ਇੱਕ 338 ਹੈ। ਮੈਂ ਮੂੰਹ ਜ਼ਬਾਨੀ ਕਹਿ ਰਿਹਾ ਕਿਉਂਕਿ FIR ਅੱਜ ਦੀ ਪੜ੍ਹਨ ਦਾ ਮੌਕਾ ਮਿਲਿਆ ਮੈਨੂੰ, ਤਾਂ ਉਹ ਧਾਰਾਵਾਂ ਤੁਹਾਨੂੰ ਮੈਂ ਜਿਹੜੀਆਂ ਦੱਸ ਰਿਹਾ ਉਹ ਸਾਰੀਆਂ ਜਿਹੜੀਆਂ ਜੁੜੀਆਂ ਉਹ ਡਰਾਈਵਿੰਗ ਨਾਲ ਜੁੜੀਆਂ, ਰੈਸ਼ ਡਰਾਈਵਿੰਗ ਜਿਹਨੂੰ ਤੁਸੀਂ ਕਹਿੰਦੇ ਹੋ ਅੰਗਰੇਜ਼ੀ, ਉਹਦੇ ਨਾਲ ਜੁੜੀਆਂ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਸ FIR ਦਾ ਭਵਿੱਖ ਕੀ ਹੈ, ਇਸ FIR ਦੇ ਪਿੱਛੇ ਐਕਚੁਅਲ 'ਚ ਚਲਾਕੀ ਕੀ ਹੈ। ਹੁਣ ਗ੍ਰਿਫਤਾਰੀ ਵੀ ਹੋ ਜਾਵੇ ਕੋਈ ਚੱਕਰ ਨਹੀਂ ਹੈ,
4 दिन 10 दिन कोई महीना खंड अंदर रहेगा, पर पूर्ण न्याय की उम्मीद बहुत घट है। ਜੀ ਸੋ ਇਹ ਜਿਹੜਾ ਹੁਣ ਚੀਜ਼ ਤੁਸੀਂ ਕਲੀਅਰ ਕਰ ਹੀ ਦਿੱਤੀ ਹੈ ਵੀ ਇਰਾਦਾ ਜਿਹੜਾ ਹੈ ਉਹਨਾਂ ਦਾ ਕੀ ਉਹਨਾਂ ਨੇ ਬਣਾ ਲਿਆ ਹੈਗਾ ਆ। ਪਰਿਵਾਰ ਸੰਤੁਸ਼ਟ ਤੇ ਰਜਾਮੰਦ ਨੇ, ਟਕੈਤ ਨੇ ਦਿੱਤੀ ਆ ਸਫਾਈ। ਇਹ ਜਿਹੜਾ ਹੁਣ ਸਾਰਾ ਕੁਝ ਜੋ ਵਾਪਰਿਆ ਹੈ, ਟਕੈਤ ਦੇ ਉੱਤੇ ਵੀ ਹੁਣ ਕਈ ਤਰੀਕੇ ਦੇ ਸਵਾਲ ਨੇ ਵੀ ਪਰਿਵਾਰਾਂ ਨੂੰ ਪਹਿਲੋਂ ਨਾਲ ਨਹੀਂ ਸੀ ਲਿਆ ਗਿਆ, ਉੱਦਾਂ ਹੀ ਆਪਣੇ ਵੱਲੋਂ ਹੀ ਕਰ ਰਹੇ। हैं सवाल तो जरूर हैं। सवाल तो इस गल से भी होएगा ना कि जदों 144 लग गई, जदों दूसरिया पार्टियां दे जिहड़े लीडर साहबान सीगे वो नहीं उत्थे जा पा रहे सीगे, बहुत स्ट्रगल हो रहा सीगा, ते फिर इहदे विच हुण ਇਹ ਕਿਵੇਂ ਵਾਪਰ ਸਕਦਾ ਹੈ ਕਿ ਟਕੈਤ ਸਾਹਿਬ ਨੂੰ ਸਾਰਾ ਰਸਤਾ ਮਿਲ ਗਿਆ ਔਰ ਉਹ ਉੱਥੇ ਬਹੁਤ ਈਜ਼ੀਲੀ ਪਹੁੰਚ ਗਏ। ਸਵਾਲ ਤੇ ਹੋਣਗੇ ਤੇ ਫਿਰ ਉਹਨਾਂ ਨੇ ਸਾਰਾ ਕੁਝ ਮੁਕਾ ਦਿੱਤਾ। ਤੇ ਫਿਰ ਉਸ ਤੋਂ ਬਾਅਦ ਇੱਕ ਰਾਤ ਆਉਂਦੀ ਹੈ ਵਿੱਚ, ਜੈਮਤ ਚੌਧਰੀ ਉੱਥੇ ਪਹੁੰਚ ਜਾਂਦੇ ਆ, ਪ੍ਰਿਯੰਕਾ ਗਾਂਧੀ ਪਰਿਵਾਰਾਂ ਨਾਲ ਗੱਲ ਕਰ ਲੈਂਦੀ ਹੈ ਤੇ ਅਗਲੇ ਦਿਨ ਪਰਿਵਾਰ ਜਿਹੜੇ ਆ ਉਹ ਫਿਰ ਵਿਟਰ ਜਾਂਦੇ ਨੇ। ਫਿਰ ਟਕੈਤ ਪਹੁੰਚਦਾ ਤੇ ਫਿਰ ਸਹਿਮਤੀ ਅਸਹਿਮਤੀ ਫਿਰ ਸਹਿਮਤੀ ਤਾਂ ਕਿਤੇ ਨਾ ਕਿਤੇ ਸਵਾਲ ਤੇ ਉੱਠਣਗੇ। ਹੁਣ ਦੇਖੋ ਗੱਲ ਕੀ ਹੈ, ਵੈਸੇ ਮੈਂ ਦੱਸ ਦੇਵਾਂ ਕਿ ਚਲੋ ਸਵਾਲ ਆਪਣੀ ਜਗ੍ਹਾ ਤੇ ਹੁੰਦੇ ਆ, ਜਵਾਬ ਆਪਣੀ ਜਗ੍ਹਾ ਤੇ ਹੁੰਦੇ ਆ। ਟਕੈਤ ਨੇ ਸਾਰਾ ਕੁਝ ਕਿਹਾ ਕਿ ਦੇਖੋ ਜੀ 2-3 ਦਿਨਾਂ ਦੇ ਵਿੱਚ ਪੈਸੇ ਵੀ ਆ ਜਾਣਗੇ, ਕਿਉਂਕਿ ਹਾਲ ਦੀ ਘੜੀ ਪੈਸੇ ਨਹੀਂ ਆਏ। ਔਰ ਤੁਹਾਨੂੰ ਦਿਲਚਸਪ ਗੱਲ ਇਹ ਵੀ ਦੱਸਾਂ ਕਿ FIR ਜਿਹੜੀ ਹੈ ਉਹਦੀ ਕਾਪੀ ਉਦੋਂ ਹੀ ਆਈ ਹੈ ਜਦੋਂ ਉਹ ਸੰਸਕਾਰ ਕਰਨ ਤੋਂ ਅੜ ਗਏ ਪਰਿਵਾਰ, नहीं तो पहला FIR की कॉपी भी जी सी डिसकलोज नहीं सी की जा रही। मैनू तो यह लगता है कि रोजनामचा भी शायद किते ना किते कह लो कि थोड़ा रोकया गया। रोजनामचे की भी प्रक्रिया होंगी है, खैर चलो वो ऑफ द रिकॉर्ड गल्लां ने, पर जो लगता है सारा कुछ सिस्टमैटिकली तरीके नाल ही किया गया। तो जे मेरे ख्याल दे नाल संस्कार ना करदे, ना अड़दे, सॉरी संस्कार कर देंदे, शायद FIR ਜਿਹੜੀ ਸੀਗੀ ਉਹ ਹੋਰ ਵੀ ਗੜਬੜਾ ਜਾ, ਕਿਉਂਕਿ ਸਾਰਾ ਕੁਝ ਉਹਨਾਂ ਨੇ ਹੋਲਡ ਤੇ ਕਰ ਰੱਖਿਆ ਸੀ, ਜਿੰਨਾ ਕੋ ਡਾਊਟ ਪੈ ਰਿਹਾ ਹੈ ਸਾਰੀ ਕਹਾਣੀ ਦੇ ਵਿੱਚੋਂ। ਤਾਂ ਬਹਰਹਾਲ ਹੁਣ ਦੇਖੋ ਟਕੈਤ ਸਾਹਿਬ ਨੇ ਗੱਲਾਂ ਕਹੀਆਂ ਨੇ ਕਿ ਹਾਂ ਭਾਈ ਪਰਿਵਾਰ ਕੋਈ ਸੰਤੁਸ਼ਟ ਨਹੀਂ ਹੈਗੇ, ਉਹ ਰਾਜ਼ੀ ਨੇ ਜੋ ਅਸੀਂ ਫੈਸਲਾ ਕੀਤਾ। ਔਰ ਮੇਰੇ ਖਿਆਲ ਦੇ ਨਾਲ ਇੱਕ ਪਰਿਵਾਰ ਨੇ ਮੁਰੇ ਆ ਕੇ ਕੈਮਰੇ ਦੇ ਸਾਹਮਣੇ ਆ ਕੇ ਇਸ ਗੱਲ ਦਾ ਇੱਕ ਕਹਿ ਲਓ ਕਿ इकबाल भी किया, इस गल नूं तस्लीम किया कि असीं भाई वाकया ही संतुष्ट हाँ। साडा सांझे किसान मोर्चे दे विच पूर्ण तौर ते यकीन आ जो फैसला ले रहे, और नाल ही उन्होंने राजनीतिक धिरां नूं अपील की कि तुसीं इहदे च राजनीति ना करो। हुण ये अपील अपने आप दे विच थोड़ी जी एक अपने आप एक सवाल है, क्वेश्चन। हालांकि पीड़ित ने मैं बहुत उधर नहीं जाना चाहता कि वो राजनीतिक धिरां नूं कह रहे, क्योंकि पीड़ित कदे नहीं कहता कि मेरे घर फलाना बंदा ना, ठीक है ना, फलाना बंदा ना आवे। अज भी साडी सरकार दा CM गया ते 50-50 लाख रुपये अनाउंस करके आया उत्थे। मैं कहना कि बहुत वधिया गल है, उन्होंने घर उजड़े आ, इन्नी दूर बैठे आ पंजाबों जाके, उन्होंने वो जमीना मसा ही उत्थे आबाद कीतियां ने, बांध एरिया सीगा, कोई गल नहीं है, जे दे दिता तो कोई माड़ी गल नहीं है। परंतु कोई पीड़ित परिवार ये कहे कि ना भाई तुसीं साडे मुद्दे ते चलो राजनीति करन तो ना वर्गे ठीक है, मतलब कि उत्थे आमद ते जिहड़ी मौके ते गल आई है वो अपने आप दे विच किते ना किते सवाल पैदा करदी है। क्योंकि उन्होंने एक गल होर नाल ऐड ऑन कीती है कि प्रशासन सानू पूरा सहयोग दे रहा, साडे नाल पूरा वो सहयोग कर रहा है। इत्थों किते ना किते लगदा है कि वो चाहुंदे आ कि भाई जिहड़े दूसरे आ बाहरी लोग आ जां बाहरी सियासतदान आ वो इस मामले तो दूर रहन। सो टकैत साहब ने इन्हां चीज़ां नूं टकाउण वास्ते मेरे ख्याल दे नाल कीता वा। जी जी जी। कैप्टन धड़े ने चन्नी दियां मोदी ते केंद्री मंत्रियां दे नाल मुलाकातां दे उत्ते चुके ने सवाल। हाँ जी, देखो इन्होंने हुण यही गल्लां करनियां, पर मेरे ख्याल दे नाल तुसीं एक चीज़ नोट कीती होनी है, मैं तां कीती है, जे मैं रॉन्ग होया जां गलत होया ते तुसीं मैनूं ठीक कर देना कि अमरिंदर सिंह ने लखीमपुर मामले दे विच कोई ट्वीट कीता है। सब तो वड्डी गल है कोई पोस्ट पाई है, क्योंकि आम तौर पर आपां वेखने ही आ कि बहुत जल्दी जल्दी ये ट्वीट करते आ, बहुत जल्दी जल्दी। वैसे तो तुसीं देखिया होना बच्चों के नाल कई बार लाइव भी हो जाते होंगे सी, लाइव होने का बहुत शौक सी इन्हां नूं,
ਤਾਂ ਅਕਸਰ ਉਹ ਹੂੰ, ਹੂੰ। ਲਾਈਵ ਹੋਇਆ ਕਰਦੇ ਸੀ ਲੋਕਾਂ ਦੇ ਨਾਲ ਵੀ, ਖਾਸ ਜਿਹੜੀਆਂ ਕੁਛ ਸੈਲੀਬ੍ਰਿਟੀਜ਼ ਉਹਨਾਂ ਦੇ ਨਾਲ ਵੀ। ਸੋ ਇਹਨਾਂ ਨੇ ਲਖੀਮਪੁਰ ਮਾਮਲੇ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਤਵੀਤ ਕੀਤਾ ਹੋਵੇਗਾ। ਹੁਣ ਗੱਲ ਇਹ ਆ ਕਿ ਇਹ ਫਿਰ ਰਾਜਨੀਤਿਕ ਜਿਹੜੇ ਇਹਨਾਂ ਦੇ ਮੁਫਾਦ ਕਹਿ ਲਓ ਜਾਂ ਮਿਸਾਈਲ ਕਹਿ ਲਓ, ਮਸਲੇ ਕਹਿ ਲਓ, ਉਹਨਾਂ ਨੂੰ ਫਿਰ ਉਠਾ ਰਹੇ ਨੇ ਕਿ ਇੱਕ ਪਾਸੇ ਤੇ ਦੇਖੋ ਕੁਰਲਾਪ ਪਿਆ ਉਹਨਾਂ ਦੇ ਵਿਹੜਿਆਂ ਦੇ ਵਿੱਚ, ਔਰ ਉਸ ਦੁੱਖ 'ਚ ਸਾਰੇ ਹੀ ਸ਼ਰੀਕ ਆ। ਤੇ ਯਾਰ ਮਾੜੀ ਗੱਲ ਹੋਈ ਹੈ। ਮੈਂ ਤਾਂ ਦੇਖੋ ਇਸ ਤਰ੍ਹਾਂ ਦੀ ਗੱਲ ਕਰਦਾ ਕਿ ਕੋਈ ਵੀ ਨਹੀਂ ਸੀ ਮਰਨਾ ਚਾਹੀਦਾ, ਚਾਹੇ ਕਿਸਾਨਾਂ ਦੇ ਕੋਈ ਆਪੋਜਿਟ ਧਿਰ ਦਾ ਹੀ ਬੰਦਾ ਕਿਉਂ ਨਾ, ਪਰ ਕਿਸੇ ਦਾ ਜੀ ਤੇ ਹੈਗਾ ਨਾ ਕਿ ਉਹ ਵਾਪਰਨਾ ਹੀ ਨਹੀਂ ਸੀ ਚਾਹੀਦਾ। ਪਰੰਤੂ ਹੁਣ ਇਹ ਜਿਹੜੀਆਂ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ, ਇਹ ਤੇ ਮੇਰੇ ਖਿਆਲ ਦੇ ਨਾਲ ਬਹੁਤ ਹੀ ਅਜੀਬੋ-ਗਰੀਬ ਗੱਲਾਂ ਨੇ ਕਿ ਤੁਸੀਂ 2-3 ਦਿਨ ਆਪਣੇ ਆਪ ਨੂੰ ਜੇ ਰੋਕ ਲਵੋ, ਕੀ ਫਰਕ ਪੈਂਦਾ? ਉਸ ਤੋਂ ਬਾਅਦ ਤੁਸੀਂ ਇਹ ਗੱਲਾਂ ਕਰ ਲਓ। ਹੁਣ ਚੰਨੀ ਜੀ ਮਿਲੇ ਨੇ ਮੇਰੇ ਖਿਆਲ ਦੇ ਨਾਲ ਕੱਲ ਅਮਿਤ ਸ਼ਾਹ ਨੂੰ, ਉਸ ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਮਿਲੇ। ਤਾਂ ਸ਼ਿਸ਼ਟਾਚਾਰੀ ਦੀਆਂ ਮੁਲਾਕਾਤਾਂ, ਰਸਮੀ ਮੁਲਾਕਾਤਾਂ ਹੁੰਦੀਆਂ ਨੇ। ਅਸੀਂ ਇਹ ਗੱਲਾਂ ਤੋਂ ਨਹੀਂ ਕਦੇ ਕਿਹਾ ਸੀਗਾ ਤੁਹਾਨੂੰ ਕਿ ਤੁਸੀਂ ਭਾਈ ਇਹਨਾਂ ਦੀ ਨੇੜਤਾ ਰੱਖਦੇ ਹੋ, ਜਾਂ ਤੁਹਾਡੀ ਪਾਰਟੀ ਨੇ ਇਹ ਨਹੀਂ ਸੀ ਕਿਹਾ ਕਿ ਤੁਸੀਂ ਉਹਨਾਂ ਨੂੰ ਮਿਲਣ ਨਾ ਜਾਓ। ਪਰ ਜਦੋਂ ਤੁਸੀਂ ਸਿੱਧੇ ਸਾਹਮਣੇ ਹੋ ਗਏ, ਤੁਹਾਨੂੰ ਮਤਲਬ ਕਿ ਰੂਸਾ ਦੇ ਮਾਮਲੇ ਤੋਂ ਲੈ ਕੇ ਕਈ ਮਾਮਲਿਆਂ 'ਚ ਫੇਵਰ ਮਿਲਣ ਲੱਗ ਪਈ। ਕੋਵਿਡ ਦੇ ਮਾਮਲੇ 'ਚ ਤੁਸੀਂ ਜੋ ਰੋਲ ਅਦਾ ਕੀਤਾ ਕੇਂਦਰ ਦੇ ਨਾਲ ਰਲ ਕੇ, ਫਿਰ ਜੋ ਤੁਸੀਂ ਧਰਨੇ ਦੀ ਨੌਟੰਕੀ ਕੀਤੀ ਤੇ ਜਿਵੇਂ ਤੁਹਾਡੇ ਘਰਾਂ 'ਚ ਸੰਮਨ ਆਏ, ਤੁਸੀਂ ਉੱਥੋਂ ਭੱਜ ਕੇ ਤੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ। ਅਸੀਂ ਤੇ ਇਹਨਾਂ ਗੱਲਾਂ ਤੋਂ ਅੰਦਾਜ਼ੇ ਲਾਏ ਨੇ ਸਰ, ਠੀਕ ਹੈ ਨਾ। ਜੇ ਚਰਨਜੀਤ ਸਿੰਘ ਜੀ ਸ਼ਿਸ਼ਟਾਚਾਰ ਤੋਂ ਅੱਗੇ ਵੱਧ ਕੇ ਥੋੜਾ ਹੋਰ ਉੱਥੇ ਜਾ ਕੇ ਮੋਹ ਮੁਹੱਬਤ ਦਾ ਇਜ਼ਹਾਰ ਕਰਨਗੇ ਤੇ ਲੋਕ ਉਹਨਾਂ ਦੇ ਵੀ ਅਰਥ ਕੱਢਣਗੇ। ਤੁਹਾਡੇ ਤੇ ਸਾਥੀ ਜਿਹੜੇ ਅੱਜ ਕੱਲ ਸੰਗੀ ਸਾਥੀ ਹੈ ਤੁਹਾਡੇ ਬਾਜਵਾ ਸਾਹਿਬ, ਉਹਨਾਂ ਹੀ ਸਵਾਲ ਕੀਤਾ ਸੀ ਕਿ ਬੀਬੀ ਸੋਨੀਆ ਗਾਂਧੀ ਨੂੰ ਬਰਥਡੇ ਵਿਸ਼ ਕਰਦੇ ਆ ਤੇ ਫੋਨ ਤੇ ਕਰਦੇ ਆ, ਤੇ ਜੇ ਉਹਨਾਂ ਚੋਂ ਕਿਸੇ ਦਾ ਹੁੰਦਾ ਇਹ ਗੁਲਦਸਤਾ ਲੈ ਕੇ ਬੁੱਢੇ ਬਾਰੇ ਉੱਥੇ ਪਹੁੰਚ ਜਾਂਦੇ, ਮਾਜਰਾ ਕੀ ਹੈ? ਸੋ ਹੁਣ ਇਹ ਘੱਟੋ ਘੱਟ ਜਿਹੜੇ ਸਵਾਲ ਚੁੱਕੇ ਜਾ ਰਹੇ ਆ, ਪਹਿਲੀ ਗੱਲ ਤੇ ਸਮੇਂ ਦੇ ਹਿਸਾਬ ਨਾਲ ਬਣਦੇ ਨਹੀਂ। ਦੂਜੀ ਗੱਲ ਆ, ਜੇ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਤਾਂ ਉਹ ਇਸ ਕਹਾਵਤ ਤੇ ਆ ਕਿ ਚੰਨੀ ਜੀ ਵੀ ਤਾਂ ਹੁਣ ਉੱਥੇ ਜਾ ਰਹੇ ਆ ਨਾ, ਇਹ ਵੀ ਭਾਈ ਜੋ ਇਹ ਮਿਲਦੇ ਆ ਉਹੀ ਸਾਡੀ ਮਿਲਣੀ ਸੀ। ਪਰ ਮੇਰੇ ਖਿਆਲ ਦੇ ਨਾਲ ਮਿਲਣੀ 'ਚ ਕਿਤੇ ਨਾ ਕਿਤੇ ਅੰਤਰ ਤੇ ਹੈ। ਦਿਲਾਂ ਦੇ ਵਿੱਚ ਜਿਹੜੇ ਭੇਤ ਨੇ ਉਹ ਥੋੜੇ ਵੱਖਰੇ ਜਿਹੜੇ ਉਹ ਜਾਪਦੇ ਨੇ। ਸੋ ਇਹ ਚੀਜ਼ ਆ। ਸੇਵਾ ਸਿੰਘ ਸੇਖਵਾਂ ਦਾ ਦੇਹਾਂਤ ਹੋਇਆ। ਹਾਂਜੀ, ਸੈਡ ਨਿਊਜ਼ ਆ ਜੀ। ਸੇਵਾ ਸਿੰਘ ਸੇਖਵਾ, ਕਿਉਂਕਿ ਆਮ ਤੌਰ ਤੇ ਜਿਉਂਦੇ ਜੀ ਆਪਾਂ ਕਿਸੇ ਵੀ ਲੀਡਰ ਦੀ ਆਲੋਚਨਾ ਵੀ ਕੀਤੀ ਹੁੰਦੀ ਹੈ, ਕਈ ਵਾਰ ਆਪਾਂ ਉਹਨਾਂ ਦੀ ਸਲਾਹਤ ਵੀ ਕੀਤੀ ਹੁੰਦੀ ਹੈ, ਪਰ ਜਦੋਂ ਵੀ ਟੁਰ ਜਾਂਦਾ ਆ ਕੋਈ ਬੰਦਾ ਤੇ ਫਿਰ ਆਪ ਮੁਹਾਰੇ ਉਹਨਾਂ ਦੇ ਪਰਿਵਾਰ ਨੂੰ ਇਹੀ ਕਹੀਦਾ ਕਿ ਭਾਈ ਮਾੜੀ ਗੱਲ ਹੋਈ ਆ। ਅੱਛਾ, ਇਹ ਬਿਮਾਰ ਚੱਲ ਰਹੇ ਸੀ ਕਿ ਤੁਹਾਨੂੰ ਯਾਦ ਹੋਣਾ ਜਦੋਂ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਸੀ, ਇਹਨਾਂ ਨੇ ਸ਼ਮੂਲੀਅਤ ਕਰ ਲਈ ਸੀਗੀ, ਆਮ ਆਦਮੀ ਪਾਰਟੀ ਦੇ ਵਿੱਚ ਮੁੰਡਾ ਵੀ ਚਲ ਗਿਆ ਸੀ, ਉਦੋਂ ਵੀ ਇਹਨਾਂ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਸੀਗਾ ਕਿ ਵੇਖੋ ਮੇਰਾ ਕੋਈ ਪਤਾ ਲੈਣ ਨਹੀਂ ਆਇਆ। ਹੁਣ ਬਿਮਾਰੀ ਕੀ ਸੀਗੀ, ਉਦੋਂ ਵੀ ਇਹਨਾਂ ਨੇ ਖੁੱਲ ਕੇ ਇਸ ਬਾਬਤ ਨਹੀਂ ਗੱਲ ਕੀਤੀ, ਨਾ ਇਹਨਾਂ ਦੇ ਸਪੁੱਤਰ ਨੇ ਕੀਤੀ ਆ। ਤੇ ਇਹਨਾਂ ਨੇ ਗਿਲਾ ਜ਼ਰੂਰ ਜ਼ਾਹਰ ਕੀਤਾ ਸੀਗਾ, ਸ਼ਾਇਦ ਆਪਣੇ ਪੁਰਾਣੇ ਸੰਗੀ ਸਾਥੀਆਂ ਨੂੰ ਕਹਿ ਰਹੇ ਸੀਗੇ ਕਿ ਕੋਈ ਮੇਰਾ ਪਤਾ ਲੈਣ ਨਹੀਂ ਆਇਆ। ਤੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਆ, ਉਹ ਵੇਖੋ ਕਿੰਨੀ ਦੂਰ ਤੋਂ ਚੱਲ ਕੇ ਆ ਗਏ ਤੇ ਮੈਂ ਤੇ ਇਹਨਾਂ ਦਾ ਮਤਲਬ ਕਿ ਰਿਣੀ ਆ, ਰੂਹ ਤੋਂ ਰਿਣੀ ਆ। ਸੋ ਬਿਮਾਰੀ ਦਾ ਉਦੋਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਖੁਲਾਸਾ ਕਰ ਦਿੱਤਾ ਸੀ, ਪਰ ਬਿਮਾਰੀ ਬਾਰੇ ਨਹੀਂ ਦੱਸਿਆ। ਬਿਮਾਰ ਹੀ ਚੱਲ ਰਹੇ ਸਨ, ਇਸੇ ਕਰਕੇ ਦੇਹਾਂਤ ਹੋਇਆ ਜੀ। ਸੋ ਅੱਜ ਥੋੜਾ ਚਿਰ ਹੀ ਜਿਹੜਾ ਇਹਨਾਂ ਨੂੰ, ਜਿੱਦਾਂ ਤੁਸੀਂ ਦੱਸਿਆ ਵੀ ਆਮ ਆਦਮੀ ਪਾਰਟੀ 'ਚ ਆਇਆਂ ਨੂੰ ਹੋਇਆ ਸੀਗਾ, ਸੋ ਜੇ ਉਸ ਦੇ ਬਾਰੇ ਪਤਾ ਨਹੀਂ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੀਆਂ ਹਾਕੀ ਜਿਹੜੀਆਂ ਪ੍ਰਤੀਯੋਗਤਾਵਾਂ ਤੋਂ ਵਾਪਸ ਲੈ ਲਿਆ ਨਾ। ਹਾਂਜੀ, ਗੱਲ ਇਹ ਆ ਕਿ ਭਾਰਤੀ ਹਾਕੀ ਤੁਹਾਨੂੰ ਪਤਾ ਪੂਰੀ ਸ਼ਾਈਨ ਕਰ ਰਹੀ ਆ ਤੇ ਉਹ ਜੇ ਕਾਮਨਵੈਲਥ 'ਚ ਨਹੀਂ ਜਾਂਦੀ, ਜੇ ਤੁਸੀਂ ਦੇਖੋਗੇ ਤਾਂ ਕਾਮਨਵੈਲਥ ਦੀਆਂ 2-3 ਟੀਮਾਂ ਹੀ ਵੱਡੀਆਂ ਨੇ। ਜਿਵੇਂ ਆਪਾਂ ਵੇਖੀਏ ਤਾਂ ਆਸਟ੍ਰੇਲੀਆ ਹੈ, ਕਾਮਨਵੈਲਥ ਦਾ ਹਿੱਸਾ ਹੈ। ਇਸ ਤੋਂ ਇਲਾਵਾ UK ਆ ਗਿਆ, ਗ੍ਰੇਟ ਬ੍ਰਿਟੇਨ ਜਿਹਨੂੰ ਆਪਾਂ ਕਹਿ ਦਿੰਦੇ ਆ, ਤੇ ਤੀਸਰਾ ਇੰਡੀਆ। ਬਾਕੀ ਤਾਂ ਹੋਰ ਟੀਮਾਂ ਵੀ ਹੈਗੀਆਂ, ਵੈਸੇ ਕਾਮਨਵੈਲਥ ਦੀਆਂ 3-4 ਟੀਮਾਂ ਬਹੁਤ ਵੱਡੀਆਂ ਨੇ। ਤੇ ਜਿਵੇਂ ਇਹਨਾਂ ਨੇ ਹੁਣ ਕਿਹਾ ਕਿ ਅਸੀਂ ਨਹੀਂ ਜਾਵਾਂਗੇ, ਤਾਂ ਇਹਦਾ ਕਿਤੇ ਨਾ ਕਿਤੇ ਤੁਹਾਨੂੰ ਪਤਾ ਰੰਗ ਤੇ ਫਿੱਕਾ ਪੈਂਦਾ ਨੇ। ਇੰਡੀਆ ਦੀ ਟੀਮ ਵੈਸੇ ਹਾਕੀ ਹੋਵੇ ਜਾਂ ਕ੍ਰਿਕਟ ਹੋਵੇ, ਇਹ 2 ਟੀਮਾਂ ਬਹੁਤ ਜ਼ਿਆਦਾ ਰੌਣਕ ਲਾਉਂਦੀਆਂ ਨੇ ਕਿਸੇ ਵੀ ਟੂਰਨਾਮੈਂਟ ਦੇ ਵਿੱਚ, ਕਿਉਂਕਿ ਸਪੋਰਟ ਬਹੁਤ ਜ਼ਿਆਦਾ ਜੁੜ ਜਾਂਦੀ ਹੈ ਕਿਸੇ ਵੀ ਈਵੈਂਟ ਦੇ ਨਾਲ, ਚਾਹੇ ਉਹ ਕ੍ਰਿਕਟ ਦਾ ਹੋਵੇ ਚਾਹੇ ਹੋਵੇ ਹਾਕੀ ਦਾ। ਪਰ ਤੁਹਾਨੂੰ ਸ਼ਾਇਦ ਇਸ ਗੱਲ ਦਾ
ਫਿਲਮ ਹੋਣਾ, ਜੇ ਨਹੀਂ ਤੇ ਮੈਂ ਦੱਸ ਦੇਣਾ। ਇੰਡੀਆ ਤੇ ਯੂਕੇ ਦਾ ਚੱਲਦਾ ਪਿਆ ਇਸ ਵੇਲੇ ਟਸਲਬਾਜ਼ੀ ਵਾਲਾ ਕੰਮ, ਕੋਵਿਡ ਦੇ ਟੀਕੇ ਨੂੰ ਲੈ ਕੇ। ਜੀ ਉਹ ਕੋਵਿਸ਼ੀਲਡ ਨੂੰ ਮੰਨਦੇ ਕੋਈ ਨਹੀਂ ਹੈ। ਉਹ ਕਹਿੰਦੇ ਕਿ ਜਿਹੜਾ ਵੀ ਆਊਗਾ ਲਵਾ ਕੇ ਆਊਗਾ, ਟੈਸਟ ਟੂਸਟ ਵੀ ਕਰਵਾਵਾਂਗੇ ਤੇ 10 ਦਿਨ ਅਸੀਂ ਕੁਆਰੰਟੀਨ ਉਹਨੂੰ ਠੋਕਣਾ ਹੀ ਠੋਕਣਾ। ਅੱਛਾ, ਇਹਨਾਂ ਨੇ ਵੀ ਬਰੋਬਰ ਆਖਿਆ ਕਿ ਜਿਹੜਾ ਤੁਹਾਡਾ ਕੋਈ ਆਊਗਾ ਫਿਰ ਅਸੀਂ ਵੀ ਕਰਾਂਗੇ। ਉਹਨਾਂ ਨੇ ਆਖਿਆ ਕਿ ਜਿਹੜਾ ਗਾ ਜੂਨੀਅਰ ਵਰਲਡ ਕੱਪ ਹੋਣਾ ਆ ਇੰਡੀਆ ਦੇ ਉੜੀਸਾ ਦੇ ਵਿੱਚ, ਉਹਨਾਂ ਨੇ ਆਖਿਆ ਸਾਡੀ ਹਾਕੀ ਟੀਮ ਨਹੀਂ ਆਊ। ਇਹਨਾਂ ਨੇ ਆਖਿਆ ਤੁਹਾਡੀ ਜੂਨੀਅਰ ਨਹੀਂ ਆਊਗੀ ਤੇ ਸਾਡੀਆਂ ਦੋਨੇ ਜਿਹੜੀਆਂ ਸੀਨੀਅਰ ਨਹੀਂ ਆਉਣਗੀਆਂ। ਤੇ ਟਿੱਟ ਫੋਰ ਟੈਟ ਵਾਲਾ ਕੰਮ ਚੱਲਣ ਡਿਆ ਜੀ। ਕਰੋਨਾ ਆਇਆ, ਕਰੋਨਾ ਨੁਕਸਾਨ ਕਰ ਗਿਆ, ਕਰੋਨਾ ਚਲੇ ਗਿਆ, ਕਰੋਨਾ ਫੇਰ ਆ ਸਕਦਾ। ਇਹ ਡਰ ਤਾਂ ਤੇ ਹੈ ਹੀ ਹੈ, ਪਰ ਤੁਸੀਂ ਦੇਖੋ ਕਿ ਦੋ ਮੁਲਕਾਂ ਦੇ ਪ੍ਰਬੰਧ ਜਿਹੜੇ ਆ, ਸੰਬੰਧ ਆ ਜਿਹੜੇ, ਉਹਨਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਵਿਗਾੜ ਦਿੱਤੇ ਆ, ਕਿਸ ਤਰ੍ਹਾਂ ਵਿਗਾੜ ਦਿੱਤੇ ਆ ਕਿ ਉਹ ਆਪਣਾ ਪ੍ਰਬੰਧਕੀ ਢਾਂਚਾ ਜਿਹੜਾ ਉਹ ਸਾਰ ਕੇ ਬੈਠੇ, ਜਿਹਦੇ ਚ ਉਹ ਇਹਨਾਂ ਨੂੰ ਰਿਆਇਤ ਦੇਣ ਵਾਸਤੇ ਤਿਆਰ ਨਹੀਂ। ਇਹ ਕਹਿੰਦੇ ਆ ਕਿ ਜੇ ਤੁਸੀਂ ਤਿਆਰ ਨਹੀਂ ਤੇ ਫਿਰ ਅਸੀਂ ਵੀ ਤਿਆਰ ਹਾਂ ਕਿ ਤੁਹਾਨੂੰ ਉਸੇ ਭਾਸ਼ਾ ਦੇ ਵਿੱਚ ਜਵਾਬ ਦਈਏ। ਪਰ ਇਹਦੇ ਚ ਮੇਰੇ ਖਿਆਲ ਦੇ ਨਾਲ ਖੇਡ ਦਾ ਨੁਕਸਾਨ ਹੈ, ਕਿਉਂਕਿ ਸਾਡੀ ਇੰਡੀਆ ਦੀ ਟੀਮ ਜਿਹੜੀ ਹੈ, ਜਿਹਨੇ ਗਾ ਬਹੁਤ ਮਹੱਤਵਪੂਰਨ ਇਵੈਂਟ ਖੇਡਣੇ ਆ, ਪੂਰੀ ਪੂਰੀ ਤਿਆਰੀ ਆ। ਉਹ ਜਿਹੜੇ ਗੱਭਰੂ ਹੁਣ ਪੂਰੇ ਜੋਸ਼ ਦੇ ਵਿੱਚ ਆ, ਖਿਡਾਉਣਾ ਚਾਹੀਦਾ ਸੀ ਕਾਮਨਵੈਲਥ ਖੇਡਾਂ ਦਾ। ਜੇ ਹੁਣ ਤੁਸੀਂ ਉੱਥੇ ਆਪਾਂ ਦੇਖੀਏ ਓਲੰਪਿਕ ਖੇਡ ਸਕਦੇ ਖਿਡਾਰੀ, ਤੇ ਕਾਮਨਵੈਲਥ ਦੇ ਵਿੱਚ ਕਿੰਨਾ ਕੁ ਖਤਰਾ ਕੋਵਿਡ ਦਾ। ਇਹ ਤੋਂ ਸਾਫ਼ ਆ ਕਿ ਦਰਅਸਲ ਮਸਲਾ ਹੈਗਾ ਆ ਟਸਲਬਾਜ਼ੀ ਦਾ। ਜੀ ਜੀ ਨਹੀਂ ਬਿਲਕੁਲ, ਇਹ ਟਿੱਟ ਫॉर ਟੈਟ ਮੈਨੂੰ ਲੱਗਦਾ ਇਹਨਾਂ ਨੇ ਖੱਟੜ ਦਾ ਬਿਆਨ ਜ਼ਿਆਦਾ ਜ਼ੋਰ ਨਾਲ ਪੜ੍ਹ ਲਿਆ ਇੱਕ ਦੂਜੇ ਨੇ। ਸੋ ਟਿੱਟ ਫॉर ਟੈਟ ਜਿਹੜਾ ਹੋਈ ਜਾਂਦਾ ਆ। ਤੇ ਖੱਟੜ ਬਾਰੇ ਜਿੱਦਾਂ ਤੁਸੀਂ ਕੱਲ ਸੰਭਾਵਨਾਵਾਂ ਪ੍ਰਗਟਾਈਆਂ ਸੀਗੀਆਂ ਵੀ ਭਾਜਪਾ ਦਾ ਕੋਈ ਕਹਿੰਦਾ ਸੀ, ਕੋਈ ਹਿਲਜੁਲ ਕੋਈ ਨਜ਼ਰ ਆਈ ਆ ਵੀ ਇਹਨੂੰ ਲਾਂਭੇ ਕਰਨ ਬਾਰੇ ਕੁਛ ਹੋਰ? ਨਹੀਂ ਨਹੀਂ, ਹਾਲ ਦੀ ਘੜੀ ਤੇ ਨਹੀਂ ਆਈ, ਪਰ ਮੇਰੇ ਖਿਆਲ ਦੇ ਨਾਲ ਦੇਖੋ, ਜੇ ਕਿਤੇ ਧੂੰਆਂ ਉੱਠਿਆ ਤੇ ਕਿਤੇ ਨਾ ਕਿਤੇ ਹੋ ਸਕਦਾ ਕੋਈ ਅੱਗ ਲੱਗੀ ਹੋਵੇ। ਪਰ ਮੇਰੇ ਖਿਆਲ ਦੇ ਨਾਲ ਸਭ ਤੋਂ, ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਕਿਸੇ ਨੂੰ ਲਾਓ ਕਿਸੇ ਨੂੰ ਪਾਓ, ਆਪਾਂ ਕੌਣ ਹੁੰਦੇ ਇਹਨਾਂ ਨੇ ਫੈਸਲੇ ਲੈਣੇ ਆ। ਪਰ ਤੁਸੀਂ ਇੱਕ ਦੱਸੋ ਕਿ ਡੈਮੋਕ੍ਰੇਸੀ ਦੇ ਵਿੱਚ ਇਹੋ ਜਿਹੇ ਬੰਦੇ ਨੂੰ, ਇਹੋ ਜਿਹੇ ਮੂਰਖ ਬੰਦੇ ਨੂੰ, ਸਾਨੂੰ ਯਾਦ ਹੋਣਾ ਇੱਕ ਵਾਰੀ ਨਾ ਇਹ ਤੁਰਿਆ ਜਾਂਦਾ ਸੀਗਾ, ਇੱਕ ਖੁੱਲੀ ਗੱਡੀ ਤੇ ਸਵਾਰ ਸੀ, ਇਹਨੂੰ ਕਟਾਰ ਦੀ ਫੜਾਈ, ਕਟਾਰ ਨਹੀਂ ਕਹਿ ਸਕਦੇ, ਜੋ ਨਾ ਜਿੱਦਾਂ ਕੁਹਾੜੀ ਟਾਈਪ ਇਹਦੇ ਕੋਲ, ਤੇ ਉਹ ਕਿਸੇ ਨੇ ਪਿੱਛੋਂ ਆ ਕੇ ਡਿਸਟਰਬ ਕਰ ਦਿੱਤਾ ਤੇ ਉਹਨੂੰ ਪੈ ਗਿਆ ਸੀ ਮੈਂ ਤੇਰਾ ਗਲਾ ਕੱਢ ਦੂ ਤੇਰਾ। ਇਹੋ ਜਿਹਾ ਮੂਰਖ ਮੁੱਖ ਮੰਤਰੀ ਹੈ ਇਹ। ਇਹੋ ਜਿਹਾ ਇੱਕ ਅਨਿਲ ਵਿਜ ਹੋਇਆ, ਇੱਕ ਇਹ ਹੋਇਆ। ਇਹਨਾਂ ਨੂੰ ਕੋਈ ਦੇਖੋ, ਸੰਗੀ ਤਗੜੇ ਆ ਇਹ, RSS ਦੇ ਪੈਰ ਜਮਾਉਣ ਵਾਲੇ ਇਹ ਆ, ਦੋ ਬੰਦੇ ਆ ਜਿਨ੍ਹਾਂ ਨੇ ਇੱਥੇ ਪੈਰ ਜਮਾਏ ਭਾਰਤੀ ਜਨਤਾ ਪਾਰਟੀ ਦੇ। ਪਰੰਤੂ ਜੇ ਆਪਾਂ ਦੇਖੀਏ ਲੀਡਰਸ਼ਿਪ ਦੀ ਕੁਆਲਿਟੀ ਹੈ ਨਹੀਂ ਗੀ ਇਹਨਾਂ ਦੇ ਵਿੱਚ। ਸੋ ਖਟਾਰਾ ਮੁੱਖ ਮੰਤਰੀ, ਮੈਂ ਤਾਂ ਕਹਿੰਦਾ ਹੁੰਦਾ ਖੱਟੜ ਸਾਹਿਬ ਨੂੰ ਕਿ ਖਟਾਰਾ ਮੁੱਖ ਮੰਤਰੀ ਨੇ, ਬੋਲਣ ਚੱਲਣ ਦੀ ਤਮੀਜ਼ ਨਹੀਂ ਹੈਗੀ ਇਹਨਾਂ ਨੂੰ। ਸੋ ਸੰਵਿਧਾਨਕ ਅਹੁਦੇ ਤੇ ਰਹਿ ਕੇ ਤੁਸੀਂ ਕਿਸੇ ਨੂੰ ਹਿੰਸਾ ਵਾਸਤੇ ਪ੍ਰਵੋਕ ਕਰ ਰਹੇ ਹੋ ਜਾਂ ਪ੍ਰੇਰਨਾ ਦੇ ਰਹੇ ਹੋ, ਉਹਨਾਂ ਨੂੰ ਕਿਤੇ ਨਾ ਕਿਤੇ ਉਤਸ਼ਾਹ ਦੇ ਰਹੇ ਹੋ, ਤਾਂ ਇਹ ਇੱਕ ਸਧਾਰਨ ਓਫੈਂਸ ਨਹੀਂ ਹੈ। ਨਹੀਂ, ਆਮ ਬੰਦਾ ਤੇ ਗੁਨਾਹ ਕਰੇ ਠੀਕ ਹੈ, ਇਹ ਗੈਰ ਸਧਾਰਨ ਗੁਨਾਹ ਆ। ਜੀ ਜੀ, ਭੀੜ ਨੂੰ ਭੜਕਾਉਣਾ ਤੇ ਬਾਅਦ ਚ ਕਹਿਣਾ ਵੀ ਡਰ ਹੀ ਕੋਈ ਨਹੀਂ ਆ, ਅੰਦਰੋਂ ਤੈਨੂੰ ਅਸੀਂ ਕਢਾ ਲਾਂਗੇ, ਨਹੀਂ ਤਾਂ ਫਿਰ 2 ਸਾਲਾਂ ਚ ਤੂੰ। ਬਦਕਿਸਮਤੀ ਇਸ ਗੱਲ ਦੀ ਹੈ ਨਾ, ਬਦਕਿਸਮਤੀ ਇਸ ਗੱਲ ਦੀ ਹੈ ਕਿ ਇਹਨਾਂ ਦੀ ਲੀਡਰਸ਼ਿਪ ਨੇ ਜਾਂ ਜਿਹੜੇ ਆਪਾਂ ਸੈਂਟਰ ਸਰਕਾਰ ਚ ਦੇਖਦੇ ਹਾਂ ਵੱਡੇ ਅਹੁਦੇਦਾਰਾਂ ਨੇ, ਉਹਨਾਂ ਨੇ ਇਸ ਚੀਜ਼ ਦਾ ਨੋਟਿਸ ਵੀ ਨਹੀਂ ਲਿਆ। ਮਤਲਬ ਕਿ ਸਾਇਲੈਂਟ ਰਹਿ ਕੇ ਉਹਨਾਂ ਨੇ ਵੀ ਸ਼ਾਇਦ ਸਹਿਮਤੀ ਜਤਾਈ। ਬਿਲਕੁਲ ਜੀ, ਸਾਇਲੈਂਟ ਰਹਿਣਾ ਹੀ ਸਹਿਮਤੀ ਹੁੰਦੀ ਹੈ ਜੀ। ਇਹ ਤਾਂ ਹੁਣ ਸਭ ਨੂੰ ਹੀ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਪਤਾ ਹੀ ਆ। ਉਹ ਹੁਣ ਗੱਲ ਦੇ ਉੱਤੇ ਚਿੜੀ ਨੂੰ ਪਿਆਸ ਲੱਗੀ ਹੋਵੇ ਉਹਦੇ ਤੇ ਟਵੀਟ ਕਰਨ ਵਾਲਾ ਤੇ ਇੰਨੇ ਮਰ ਗਏ ਆ, ਇੰਨੇ ਮਾਰ ਦਿੱਤੇ ਉਹਦੇ ਹੀ ਮੰਤਰੀ ਦੇ ਗਾ ਨਿਆਣੇ ਨੇ, ਤਾਂ ਉਹਦੇ ਤੇ ਉਹ ਚੁੱਪ ਆ। ਐਲਾਨ ਜਾ ਕੇ ਉੱਥੇ ਕੋਈ ਹੋਰ ਕਰ ਆਉਂਦਾ ਆ, ਉਹਨਾਂ ਦਾ ਜ਼ਿਕਰ ਤੱਕ ਨਹੀਂ ਕਰਦਾ ਤੇ ਫੋਟੋਗ੍ਰਾਫਰ ਲੰਮੇ ਪਾ ਕੇ ਉਹਨੂੰ ਫੋਟੋਆਂ ਖਿਚਾਉਂਦਾ ਰਹਿੰਦਾ ਆ। ਸੋ ਉਹਦਾ ਤੇ ਹਾਲ ਜਿਹੜਾ ਉਹ ਮਾੜਾ ਹੀ ਆ। ਦੇਸ਼ ਨੂੰ ਇਹਨੇ ਖੁਦ ਹੀ ਕਹਿ ਲਓ ਵੀ ਕਵਰ ਦੇ ਵਿੱਚ ਆਪ ਹੀ ਇਹਨੇ ਧੱਕਣਾ ਤੇ ਧੱਕ ਰਿਹਾ। ਲੋਕਾਂ ਨੂੰ ਜਾਗਣ ਦੀ ਜਿਹੜੀ ਜ਼ਰੂਰਤ ਆ। ਤੇ ਬਹੁਤ ਸ਼ੁਕਰੀਆ ਮਿੰਟੂ ਜੀ, ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।